अस्सलाम वालेकुम दोस्तों, मैं औरंगजेब बेग और इस ਵੇਲੇ ਖਲੋਤਾ मैं पसरूर शहर ਦੇ ਵਿੱਚ। ਇਹ ਮੇਰੇ ਸਾਹਮਣੇ ਤੁਸੀਂ ਇੱਕ ਪੁਰਾਣਾ ਘਰ ਦੇਖ ਰਹੇ ਹੋ। ਇਹ ਹੈਗੀ ਏ ਸਬਜ਼ੀ ਮੰਡੀ ਵਾਲੀ ਸਾਈਡ, ਜਿਹੜੀ ਕਿ ਸਬਜ਼ੀ ਮੰਡੀ ਵਾਲੀ ਸਾਈਡ ਤੋਂ ਅੰਦਰ ਨੂੰ ਆਉਂਦੀ ਹੈ। ਤੇ ਇਹ ਸਾਹਮਣੇ ਮੇਨ ਸਰਕੂਲਰ ਰੋਡ ਜਿਹੜਾ ਸਬਜ਼ੀ ਮੰਡੀ ਵਾਲਾ, ਉੱਥੋਂ ਅੰਦਰ ਨੂੰ ਤੇ ਕੋਨੇ ਤੇ ਬਹੁਤ ਹੀ ਪੁਰਾਣਾ ਮਕਾਨ 1947 ਦੀ ਨਿਸ਼ਾਨੀ। ਇਹਦੇ ਅੱਗੇ ਪਿੱਛੇ ਸਾਰੇ ਨਵੇਂ ਮਕਾਨ ਬਣ ਚੁੱਕੇ ਨੇ, ਲੇਕਿਨ ਇਹ ਢਾਂਚਾਨੁਮਾ ਬਿਲਡਿੰਗ ਅੱਜ ਵੀ ਇਸ ਚੀਜ਼ ਦਾ ਸਬੂਤ ਹੈ ਕਿ ਪਸਰੂਰ ਦੇ ਵਿੱਚ ਕਿਆਮੇ ਪਾਕਿਸਤਾਨ ਤੋਂ ਪਹਿਲੇ ਹਿੰਦੂ, ਮੁਸਲਿਮ, ਸਿੱਖ, ਮਸੀਹੀ ਬਰਾਦਰੀ ਕਿਸ ਤਰ੍ਹਾਂ ਪਿਆਰ ਮੁਹੱਬਤ ਨਾਲ ਇਕੱਠੇ ਰਹਿੰਦੇ ਹੁੰਦੇ ਸਨ। ਅਤੇ ਫਿਰ ਇਹ ਗਲੀਆਂ ਜਿਹੜੀਆਂ ਸਾਰੀਆਂ ਉਸ ਦੌਰ ਦੇ ਵਿੱਚ ਪੁਰਾਣੇ ਮਕਾਨਾਂ ਨਾਲ ਦੋਵਾਂ ਪਾਸੇ ਭਰੀਆਂ ਪਈਆਂ ਸਨ। ਅੱਜ ਇੱਥੇ ਨਵੇਂ ਨਾ ਸਿਰਫ ਮਕਾਨ ਬਣ ਗਏ ਨੇ, ਬਲਕਿ ਜਿਹੜੇ ਕੋਈ ਪੁਰਾਣੇ ਮਕਾਨ ਰਹਿ ਵੀ ਗਏ ਨੇ ਉਹ ਵੀ ਚੀਖ ਕਰ ਆਪਣੀ ਮਾਜ਼ੀ ਦੀ ਦਾਸਤਾਨ ਸਾਨੂੰ ਦੱਸਦੇ ਨੇ, ਲੇਕਿਨ ਸਾਨੂੰ ਸਮਝ ਨਹੀਂ ਆ ਰਹੀ ਕਿ ਸਾਨੂੰ ਇਹ ਜਿਹੜੀਆਂ ਪੁਰਾਣੀਆਂ ਸ਼ਾਹਕਾਰ ਹਵੇਲੀਨੁਮਾ ਘਰ ਨੇ ਇਹ ਕਹਿਣਾ ਕੀ ਚਾਹੁੰਦੇ ਨੇ। ਇਹ ਸਾਨੂੰ ਕੁਝ ਕਹਿਣਾ ਚਾਹੁੰਦੇ ਨੇ, ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ, ਸਾਨੂੰ ਦੱਸਣਾ ਚਾਹੁੰਦੇ ਨੇ ਕਿ ਸਾਡੇ ਵਿੱਚ ਜਿਹੜੀਆਂ ਫੈਮਲੀਆਂ ਕਦੀ ਰਹਿੰਦੀਆਂ ਹੁੰਦੀਆਂ ਸਨ ਉਹਨਾਂ ਦੇ ਬੱਚਿਆਂ ਦੀਆਂ ਆਵਾਜ਼ਾਂ ਨਹੀਂ ਆ ਰਹੀਆਂ। ਜਿਹੜੀਆਂ ਫੈਮਲੀਆਂ ਰਹਿੰਦੀਆਂ ਹੁੰਦੀਆਂ ਸਨ 47 ਤੋਂ ਪਹਿਲੇ, ਉਹਨਾਂ ਦੇ ਜਿਹੜੇ ਵਡੇਰੇ ਸਨ, ਬੁੱਢੇ ਬਾਬੇ ਸਨ, ਵਿੱਚ ਬਜ਼ੁਰਗ ਸਨ, ਉਹਨਾਂ ਦੇ ਖੰਘਾਂ ਦੀਆਂ ਆਵਾਜ਼ਾਂ ਨਹੀਂ ਆ ਰਹੀਆਂ। ਇਹ ਇਮਾਰਤਾਂ, ਇਹ ਕੰਧਾਂ, ਇਹ ਕੋਠੇ ਇਹ ਸਾਨੂੰ ਕਹਿਣਾ ਚਾਹ ਰਹੇ ਨੇ ਕਿ ਜਿਨ੍ਹਾਂ ਮਿਸਤਰੀਆਂ ਨੇ ਸਾਨੂੰ ਬਣਾਇਆ ਸੀ ਕੋਈ ਹੈ ਉਹਨਾਂ ਦਾ ਤਾਂ ਪਤਾ। ਇਹ ਦੋਸਤੋ ਉਹ ਸਵਾਲ ਨੇ ਜਿਨ੍ਹਾਂ ਸਾਰਿਆਂ ਸਵਾਲਾਂ ਦਾ ਸਾਡੇ ਕੋਲ ਜਵਾਬ ਕੋਈ ਨਹੀਂ। ਹਾਂਜੀ, ਕਿਸੇ ਕੋ ਕੋਈ ਜਵਾਬ ਨਹੀਂ ਹੈਗਾ। ਇਹ ਫੈਮਲੀਆਂ ਘਰ ਬਣਾਏ, ਮੁਸਲਮਾਨਾਂ ਨੇ ਇੰਡੀਆ ਦੇ ਵਿੱਚ ਬਣਾਏ ਅਤੇ ਗੈਰ ਮੁਸਲਮਾਨ ਨੇ ਪਾਕਿਸਤਾਨ 'ਚ ਬਣਾਏ, ਉਦੋਂ ਕਿ ਇਹ ਇੱਕ ਹੀ ਮੁਲਕ ਸੀ ਅਤੇ ਪਤਾ ਸੀ ਕਿ ਸਾਰੀ ਜ਼ਿੰਦਗੀ ਇੱਥੇ ਰਹਿਣਾ, ਲੇਕਿਨ ਐਸਾ ਨਹੀਂ ਹੋਇਆ। ਉਹ ਫਿਰ ਆਪਣੇ ਘਰ-ਬਾਰ ਭਰੇ ਉਸੇ ਤਰ੍ਹਾਂ ਹੀ ਛੱਡਣੇ ਪਏ। ਦੌਰ ਦਾ ਕਿੰਨਾ ਖੂਬਸੂਰਤ ਕੰਮ ਹੋਇਆ ਹੋਵੇਗਾ। ਇਹ ਖਿੜਕੀਆਂ, ਰੋਸ਼ਨਦਾਨ, ਉਹਨਾਂ ਦੇ ਉੱਤੇ ਉਸੇ ਦੌਰ ਦੇ ਲੱਗੇ ਲੋਹੇ ਦੇ ਛੱਤਾਂ, ਅਤੇ ਜੇ ਅੰਦਰ ਨਜ਼ਰ ਮਾਰੀਏ ਅਤੇ ਹੁਣ ਬਾਲੇ ਟੁੱਟ ਕੇ ਅਤੇ ਸੇਹਾਂ ਦੇ ਵਿੱਚ ਜਿੱਥੇ ਕਦੀ ਚਾਰਪਾਈਆਂ ਮੰਜੀਆਂ ਹੁੰਦੀਆਂ ਸਨ, ਉਹਨਾਂ ਦੇ ਬਜ਼ੁਰਗ ਬੱਚੇ ਬਹਿੰਦੇ ਹੁੰਦੇ ਸਨ, ਉੱਥੇ ਮਲਬਾ ਪਿਆ, ਛਤੀਰੀਆਂ ਪਈਆਂ ਨੇ, ਗੰਦ ਪਿਆ, ਸਭ ਕੁਛ ਤਬਦੀਲ ਹੋ ਚੁੱਕਿਆ। ਇਹ ਦੋਸਤੋ ਇਹ ਰੋਸ਼ਨ ਖਿੜਕੀਆਂ ਬਣੀਆਂ ਨੇ ਇਹ ਉਤਲੀ ਮੰਜ਼ਿਲ 'ਤੇ। ਇੱਥੋਂ ਦੀ ਮੇਰੇ ਖਿਆਲ ਥੱਲਿਓਂ ਚੀਜ਼ ਫਾੜਦੇ ਹੁੰਦੇ ਨੇ ਰੱਸੀ ਲਮਕਾ ਕੇ ਕੋਈ, ਜਾਂ ਥੱਲੇ ਝਾਤੀ ਮਾਰ ਲਈ ਖੋਲ੍ਹ ਕੇ ਦੇਖ ਲਿਆ ਨੀਚੇ ਹੈ ਕੌਣ, ਅਗਰ ਕੋਈ ਦਸਤਕ ਹੋਈ। ਅਤੇ ਇਹ ਮੇਨ ਬਾਲਕੋਨੀ ਤੁਸੀਂ ਦੇਖੋ ਕਿੱਡਾ ਖੂਬਸੂਰਤ, ਆਏ ਹਾਏ ਹਾਏ ਵੇਖੋ ਜੀ। ਇਹ ਦੇਖੋ ਤੁਸੀਂ ਇਹ ਕੰਮ ਜਿਹੜਾ ਹੋਇਆ ਹੈ ਸੀਮਟ ਦਾ, ਵਾਹ ਜੀ ਵਾਹ। ਇਹ ਕੋਈ ਆਮ ਘਰ ਨਹੀਂ ਸਨ ਹੁੰਦੇ ਦੋਸਤੋ। ਉਦੋਂ ਘਰ ਬਣਾਉਣਾ ਬੜਾ ਮੁਸ਼ਕਿਲ ਹੁੰਦਾ ਸੀ ਔਰ ਲੋਕ ਕੱਚਿਆਂ ਮਕਾਨਾਂ 'ਚ ਰਹਿੰਦੇ ਹੁੰਦੇ ਸਨ। ਲੇਕਿਨ ਅਗਰ ਇਸ ਤਰ੍ਹਾਂ ਦਾ ਕੋਈ ਮਕਾਨ ਉਹ ਵੀ ਸ਼ਹਿਰ ਦੇ ਵਿੱਚ ਹੁੰਦਾ ਸੀ ਤਾਂ ਇਹਦਾ ਮਤਲਬ ਕਿ ਉਹ ਬਹੁਤ ਹੀ ਰਈਸ ਲੋਕ ਨੇ। ਡੈਫੀਨੇਟਲੀ ਕਿਸੇ ਹਿੰਦੂ ਫੈਮਿਲੀ ਦਾ ਘਰ ਹੈ, ਕਿਉਂਕਿ ਪਸਰੂਰ ਦੇ ਵਿੱਚ ਹਿੰਦੂ ਜੈਨ ਜਿਹੜੇ ਨੇ ਉਹਨਾਂ ਦੀ ਤਾਦਾਦ ਜ਼ਿਆਦਾ ਸੀ। ਅਤੇ ਐਡੀ ਨਕਸ਼ਨਕਾਰੀ ਦੇ ਨਾਲ ਕੰਮ ਕਰਨਾ, ਕਿੰਨੇ ਦਿਨ ਮਿਸਤਰੀ ਲੱਗੇ ਰਹਿਣੇ ਗੋਆਂ 'ਤੇ ਚੜ੍ਹ ਕੇ, ਅਤੇ ਫਿਰ ਵਿੱਚ ਲੱਕੜ ਦੇ ਦਰਵਾਜ਼ੇ ਲਾਣੇ, ਖਿੜਕੀਆਂ, ਔਰ ਹਰ ਫੱਟੇ ਦੇ ਉੱਤੇ ਨਕਸ਼ਨਕਾਰੀ ਹੋਈ ਹੈ। ਇਹ ਚੈੱਕ ਕਰੋ, ਇਹ ਦੇਖੋ, ਇਹ ਜਨਾਬ ਨਜ਼ਰ ਮਾਰੋ, ਉਹ ਇੱਟਾਂ ਜਿਹੜੀਆਂ ਪਤਾ ਨਹੀਂ ਕਿਹੜੇ ਪੱਠੇ ਦੀਆਂ ਆਈਆਂ ਹੋਣੀਆਂ ਨੇ। ਹੈ ਜੀ ਦੋਸਤੋ, ਮੈਂ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖਦਾ ਤਾਂ ਮੈਂ ਵਾਕਈ ਡੀਪਲੀ ਮੇਰੇ ਦਿਲ ਦੀਆਂ ਆਵਾਜ਼ਾਂ ਹੁੰਦੀਆਂ ਨੇ ਜਿਹੜੀਆਂ ਮੈਂ ਕਮੈਂਟਰੀ ਕਰ ਰਿਹਾ ਹੁੰਦਾ। ਅੱਛਾ, ਇਹ ਤੁਸੀਂ ਦੇਖੋ, ਇਹ ਇੱਟਾਂ ਜਨਾਬ ਕੈਸੀਆਂ ਨਕਸ਼ਨਕਾਰੀ ਨਾਲ ਲੱਗੀਆਂ ਨੇ। ਇੱਥੇ ਖਿੜਕੀਆਂ ਹੁੰਦੀਆਂ ਸਨ, ਲੇਕਿਨ ਉਹ ਖਿੜਕੀਆਂ ਸ਼ਾਇਦ ਟੁੱਟ ਗਈਆਂ ਨੇ, ਜਿਹਦੀ ਵਜ੍ਹਾ ਨਾਲ ਉਹਨਾਂ ਨੇ ਆਰਜ਼ੀ ਤੌਰ 'ਤੇ ਇਹਨੂੰ ਫਿਰ ਇੱਟਾਂ ਲਾ ਕੇ ਬੰਦ ਕਰ ਦਿੱਤਾ। ਜਿਸ ਤਰ੍ਹਾਂ ਦੇਖੋ ਨਾ ਉੱਤੇ ਖਿੜਕੀਆਂ ਲੱਗੀਆਂ ਨੇ, ਇਹਦੇ ਵਿੱਚ ਵੀ ਇਹਨਾਂ ਬੰਦ ਕਰ ਦਿੱਤੀਆਂ ਨੇ ਕੋਈ ਚੀਜ਼ਾਂ, ਕਿਉਂਕਿ ਇੱਥੇ ਹੁਣ ਅਰਸਾ ਦਰਾਜ਼ ਤੋਂ ਕੋਈ ਨਹੀਂ ਰਹਿ ਰਿਹਾ, ਇਹ ਮਕਾਨ ਖਾਲੀ ਹੈ। ਮੈਨੂੰ ਦੱਸਿਆ ਗਿਆ ਕਿ ਇੱਥੇ ਪਾਰਟੀਸ਼ਨ ਤੋਂ ਬਾਅਦ ਫਿਰ ਨਾ ਹਸਪਤਾਲ ਬਣ ਗਿਆ ਸੀ,
ਡਾਕਟਰ ਮੁਸ਼ਤਾਕ ਸਾਹਿਬ ਨੇ, ਉਹਨਾਂ ਨੇ ਇੱਥੇ ਹਸਪਤਾਲ ਬਣਾਇਆ ਸੀ ਔਰ ਬਹੁਤ ਹੀ ਦੂਰ ਦੂਰ ਤੱਕ ਲੋਕ ਇੱਥੇ ਦਵਾਈ ਲੈਣ ਆਉਂਦੇ ਹੁੰਦੇ ਸਨ ਜਦੋਂ ਮਤਲਬ ਇਹ ਫਿਰ ਪਾਕਿਸਤਾਨ ਬਣ ਗਿਆ। ਤੇ ਅੱਜ ਕੱਲ੍ਹ ਹੁਣ ਮੁਸ਼ਤਾਕ ਸਾਹਿਬ ਵੀ ਫੌਤ ਹੋ ਚੁੱਕੇ ਨੇ, ਜਿਹੜੇ ਕਿ ਇੱਕ ਅਰਸਾ ਤੱਕ ਲੋਕਾਂ ਦੀ ਖਿਦਮਤ ਕਰਦੇ ਰਹੇ ਨੇ। ਤੇ ਹੁਣ ਮਕਾਨ ਖੰਡਰ ਬਣ ਗਿਆ, ਖੋਲਾ ਬਣ ਗਿਆ ਔਰ ਇਹ ਮਲਕੀਅਤ ਵੀ ਚੇਂਜ ਹੋ ਚੁੱਕੀ ਹੈ। ਇਹ ਹੁਣ ਜਿਹੜੀ ਇਸ ਵੇਲੇ ਫੈਮਿਲੀ ਦੀ ਮਲਕੀਅਤ ਹੈ, ਉਹ ਪਸਰੂਰ ਦੇ ਵਿੱਚ ਰਿਹਾਇਸ਼ ਪਜ਼ੀਰ ਨਹੀਂ, ਉਹ ਕਿਸੇ ਹੋਰ ਸ਼ਹਿਰ ਦੇ ਵਿੱਚ ਆਪਣਾ ਉਹ ਰਿਹਾਇਸ਼ ਰੱਖੇ ਹੋਏ ਨੇ। ਲੇਕਿਨ ਇਹ ਸ਼ਾਹਕਾਰ ਇੱਥੇ ਅੱਜ ਵੀ ਮੌਜੂਦ ਹੈ। ਬਹੁਤ ਹੀ ਖਸਤਾ ਹਾਲਤ ਹੋ ਚੁੱਕੀ ਹੈ। ਕੁੰਡੀ ਪੁਰਾਣੀ, ਇੱਥੇ ਦਾ ਕੋਈ ਕੁੰਡਾ ਵੀ ਅੱਗੇ ਹੋਣਾ ਜਿਹਦੇ ਵਿੱਚ ਮਿਲ ਜਾਂਦੀ ਹੋਏਗੀ, ਲੇਕਿਨ ਹੁਣ ਉਹ ਖਤਮ ਹੋ ਚੁੱਕਿਆ। ਇੱਕ ਹੈ ਕੁੰਡੀ, ਚਾਬੀ ਇਹਦੇ 'ਚ ਲੱਗਦੀ ਹੁੰਦੀ ਸੀ ਆਟੋਮੈਟਿਕ, ਇਹਦਾ ਅੰਦਰ ਲੌਕ ਹੈਗਾ ਤੇ ਇਹ ਚਾਬੀ ਦਾ ਅੱਜ ਵੀ ਨਿਸ਼ਾਨ ਮੌਜੂਦ ਹੈ। ਠੀਕ ਹੈ ਨਾ। ਇਹ ਜਨਾਬ ਪਤਾ ਨਹੀਂ ਹੁਣ ਵੇਖਣ ਵਾਸਤੇ ਕਿ ਬਾਹਰ ਕੌਣ ਹੈ, ਤੇ ਇੱਥੇ ਮੇਰਾ ਕੁੰਡਾ ਹੁੰਦਾ ਸੀ ਸ਼ਾਇਦ, ਹਾਂ, ਕਿਉਂਕਿ ਮੈਂ ਨਹੀਂ ਦੇਖਿਆ ਇਸ ਲਈ ਮੈਂ ਤੁੱਕੇ ਨੇ ਦੱਸ ਰਿਹਾ। ਕਿੱਡਾ ਖੂਬਸੂਰਤ ਨਕਸ਼ਨਕਾਰੀ ਵਾਲਾ ਕੰਮ ਹੋਇਆ ਜੀ ਉਸ ਦੌਰ ਦਾ। ਇੱਕ ਇੱਕ ਦਰਵਾਜ਼ੇ ਦੇ ਵਿੱਚ ਕਿੰਨੇ ਕਿੰਨੇ ਲੱਕੜੀ ਦੇ ਫੁੱਲ ਬਣੇ ਨੇ, ਚੁਗਾਠਾਂ ਕਿੱਡੀਆਂ ਮਜ਼ਬੂਤ ਨੇ ਔਰ ਵੱਡੀਆਂ ਨੇ। ਇਹੋ ਜਿਹੇ ਘਰ ਜਿਹੜੇ ਦੋਸਤ ਹੁੰਦੇ ਸਨ, ਇਹ ਬੜੇ ਰਈਸ ਲੋਕ ਹੁੰਦੇ ਸਨ ਜਿਨ੍ਹਾਂ ਦੇ ਘਰ ਸਨ ਉਦੋਂ। ਪਸਰੂਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਇੱਥੇ ਹਿੰਦੂ ਜ਼ਿਆਦਾ ਸਨ, ਜੈਨ ਜ਼ਿਆਦਾ ਸਨ ਪਸਰੂਰ ਸ਼ਹਿਰ ਦੇ ਵਿੱਚ, ਤੇ ਉਹਨਾਂ ਦਾ ਹੀ ਸ਼ਾਹਕਾਰ ਕੋਈ ਹੋਏਗਾ। ਇਹ ਜਨਾਬ ਕਮਰੇ, ਓਏ ਹੋਏ ਹੋਏ ਜਾਲੇ ਲੱਗ ਗਏ ਨੇ। ਕਮਰੇ ਦੇ ਅੱਗੇ ਛੱਤਾਂ ਟੈਲਾਂ ਨਵੀਆਂ ਲੱਗੀਆਂ ਨੇ, ਇਹ ਛੱਤਾਂ ਇਹਨਾਂ ਤਬਦੀਲ ਕੀਤੀਆਂ ਨੇ ਤੇ ਫਰਸ਼ ਵੀ ਉੱਚੇ ਕੀਤੇ ਨੇ। ਇਹ ਫਰਸ਼ ਨਵੇਂ ਨੇ, ਓਰੀਜਨਲ ਨੇ। ਇਹ ਅਲਮਾਰੀਆਂ ਪੁਰਾਣੀਆਂ ਸਮਾਨ ਰੱਖਣ ਵਾਲੀਆਂ। ਅੰਦਰ ਦੇ ਮਨਾਜ਼ਰ ਦੇਖ ਕੇ ਬੜਾ ਦਿਲ ਦੁਖੀ ਹੋਇਆ ਹੈ ਕਿ ਐਸਾ ਜਿਸ ਤਰ੍ਹਾਂ ਕਚਰਾ ਕੁੰਡੀ ਹੁੰਦੀ ਹੈ ਜੀ, ਕਿ ਗੰਦ ਸੁੱਟਣ ਵਾਲਾ ਜਿਹੜਾ ਨਾ ਕੋਈ ਇਲਾਕਾ ਹੈ। ਇਹ ਫਰਸ਼ ਉੱਚੇ ਕੀਤੇ ਨੇ, ਛੱਤਾਂ ਉੱਚੀਆਂ ਕੀਤੀਆਂ ਨੇ, ਤੇ ਇਹ ਅਲਮਾਰੀਆਂ ਜਿਹੜੀਆਂ ਨੇ ਇਹ ਦੋਸਤੋ ਪੁਰਾਣੀਆਂ ਨੇ। ਉਸ ਫੈਮਿਲੀ ਦਾ ਸਮਾਨ ਇੱਥੇ ਬੜਾ ਸਜਾ ਕੇ ਕੁੜੀਆਂ ਨੇ ਰੱਖਿਆ ਹੋਣਾ। ਤੁਹਾਨੂੰ ਪਤਾ ਹੈ ਕਿ ਬੀਬੀਆਂ ਘਰ ਦੀ ਹਿਫਾਜ਼ਤ ਕਿਸ ਤਰ੍ਹਾਂ ਕਰਦੀਆਂ ਨੇ। ਤੇ ਜਿਹੜਾ ਮੈਂ ਸ਼ੁਰੂ 'ਚ ਗਾਣਾ ਲਾਇਆ ਸੀ, ਇਹ ਘਰ ਮੇਰਾ ਗੁਲਸ਼ਨ ਹੈ, ਗੁਲਸ਼ਨ ਕਾ ਖੁਦਾ ਹਾਫਿਜ਼, ਨੂਰ ਜਹਾਂ ਦਾ ਗਾਣਾ ਹੈ। ਔਰ ਬਿਲਕੁਲ ਇਹੋ ਜਿਹੇ ਘਰਾਂ ਦੇ 'ਚ ਸੂਟ ਹੁੰਦਾ ਹੈ ਕਿ ਹਰ ਘਰ ਹਰ ਬੰਦੇ ਵਾਸਤੇ ਇੱਕ ਬਾਗ ਹੁੰਦਾ। ਖਾ ਝੁੱਗੀ ਹੈ, ਖਾ ਪੱਕਾ ਘਰ ਹੈ, ਕੱਚਾ ਘਰ ਹੈ, ਉਹਨਾਂ ਬੀਬੀਆਂ ਬੰਦਿਆਂ ਵਾਸਤੇ ਉਹ ਇੱਕ ਬਾਗ ਹੁੰਦਾ। ਤੇ ਜਦੋਂ ਬਾਗ ਉਜੜ ਜਾਏ ਤੇ ਫਿਰ ਉਹਦੀ ਹਾਲਤ ਇਹ ਦੇਖ ਲਓ, ਖਾ ਬਾਗ ਜਾਂ ਘਰ ਹੈ, ਉਹ ਹਰ ਪਾਸੇ ਤਬਾਹੀ ਵੀਰਾਨੀ ਆਪੀ ਬਈ ਨਜ਼ਰ ਆਉਂਦੀ ਹੈ, ਦੱਸਣ ਦੀ ਲੋੜ ਹੀ ਨਹੀਂ ਪੈਂਦੀ। ਇਹ ਰੋਸ਼ਨਦਾਨ ਤੁਸੀਂ ਦੇਖੋ, ਉਹਨਾਂ ਦੇ ਉੱਤੇ ਲੱਕੜੀ ਦਾ ਕੰਮ ਹੋਇਆ, ਉੱਤੇ ਲੋਹੇ ਦੀਆਂ ਚਾਦਰਾਂ ਪਈਆਂ। ਇਹ ਜਿਹੜਾ ਤੁਹਾਨੂੰ ਮੈਂ ਦਿਖਾਇਆ ਅੱਗੇ ਕਿ ਇਹ ਕੋਨੇ 'ਤੇ ਮਕਾਨ ਬਣਿਆ, ਇਹ ਵੇਖੋ ਜੀ, ਯਾਦਾਂ ਹੀ ਰਹਿ ਗਈਆਂ। ਅੱਜ ਵੀ ਯਕੀਨਨ ਇਹ ਜਿਹੜੀ ਫੈਮਿਲੀ ਦਾ ਘਰ ਹੈ, ਉਹਨਾਂ ਦੇ ਵਡੇਰੇ ਤਾਂ ਨਹੀਂ ਹੋਣੇ, ਕਿਉਂਕਿ ਉਹ ਤਾਂ ਉਮਰ ਦੇ ਨਾਲ ਚਲੇ ਗਏ ਨੇ। 75 ਵਰਿਆਂ ਤੋਂ ਇਹ ਮਕਾਨ ਜਿਹੜਾ ਨਾ ਇੱਥੇ ਖੜਾ, ਇੱਟਾਂ ਜਿਹੜੀਆਂ ਨੇ ਸਾਰੀਆਂ ਪੁਰਾਣੀਆਂ ਨੇ, ਲੇਕਿਨ ਤਰਸਦੇ ਹੋਣੇ ਨੇ ਆਪਣੇ ਘਰ ਨੂੰ। ਇਹ ਜਿਹੜੀਆਂ ਖਿੜਕੀਆਂ 'ਤੇ ਲੱਗੇ ਨੇ ਰੋਸ਼ਨਦਾਨ, ਫਿਰ ਇਹ ਬਾਲਕੋਨੀ ਦੇ ਜਿਹੜੇ ਤਖਤੇ ਨੇ, ਇਹ ਜਨਾਬ ਅੱਜ ਦੇਖੋ ਤੁਸੀਂ ਇੱਕ ਬੇਬਸੀ ਦੀ ਤਸਵੀਰ ਬਣ ਚੁੱਕੇ ਨੇ। ਇਹ ਦੇਖੋ, ਇਹ ਉੱਤੇ ਜਨਾਬ ਸਾਰੀ ਨਕਸ਼ਨਕਾਰੀ ਹੋਈ ਹੈ। ਆਲਾ ਕਿਸਮ ਦਾ ਮਕਾਨ ਹੈ। ਪਸਰੂਰ ਦੇ ਵਿੱਚ ਹੁਣ ਤਕਰੀਬਨ ਮੋਸਟਲੀ ਖ਼ਤਮ ਹੁੰਦੇ ਜਾ ਰਹੇ ਨੇ ਮਕਾਨ, ਤੇ ਜਿਹੜੇ ਹੈ ਨੇ ਮੇਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਮੈਂ ਕੈਮਰੇ 'ਚ ਮਹਿਫੂਜ਼ ਕਰਕੇ ਤੇ ਤੁਹਾਡੇ ਭਰਾਵਾਂ ਦੋਸਤਾਂ ਅੱਗੇ ਰੱਖਾਂ, ਤਾਂ ਕਿ ਤੁਸੀਂ ਜਿਹੜੀ ਖਾਸ ਤੌਰ 'ਤੇ ਜਿਹੜੇ ਪਸਰੂਰ ਫੈਮਲੀਜ਼ ਗਈਆਂ ਨੇ ਔਰ ਨਈ ਦਿੱਲੀ ਔਰ ਦੂਸਰੇ ਇਲਾਕਿਆਂ ਜਿਹੜੇ ਆਬਾਦ ਹੋਏ ਨੇ ਜਾ ਕੇ, ਉਹ ਆਪਣੇ ਵੱਡਿਆਂ ਦੀਆਂ ਜਿਹੜੀਆਂ ਯਾਦਗਾਰਾਂ ਨਿਸ਼ਾਨੀਆਂ ਨੇ ਉਹ ਵੇਖ ਸਕਣ। ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਵਿਖਾਉਂਦਾ ਰਵਾਂ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ, ਔਰ ਤੁਹਾਡੇ ਬਜ਼ੁਰਗ ਕਿਹੜੇ ਇਲਾਕੇ 'ਚੋਂ ਆਏ ਸਨ। ਅਗਰ ਤੁਸੀਂ ਮੇਰੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਤਾਂ ਮੇਰਾ ਈਮੇਲ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੁੰਦਾ, ਤੁਸੀਂ ਮੈਨੂੰ ਈਮੇਲ ਕਰਿਆ ਕਰੋ, ਮੈਂ ਫੌਰੀ ਤੁਹਾਨੂੰ ਜਵਾਬ ਦਾ ਕਰਾਂਗਾ ਜਿਹੜੀ ਵੀ ਮਾਲੂਮਾਤ ਲੈਣੀ ਹੈ। ਤੇ ਐਸੇ ਜਨਾਬ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।